ਔਰ ਕਦੇ ਅਮਰੀਕਾ 'ਚ ਜਦੋਂ ਲਗਭਗ 125 ਸਾਲ ਪਹਿਲਾਂ ਸਿੱਖ ਆਏ ਉਦੋਂ ਵੀ ਇੱਕ ਗੁਲਾਮੀ ਬ੍ਰਿਟਿਸ਼ ਸਲਤਨਤ ਦੀ ਸੀ ਜੀ। ਉੱਥੋਂ ਐਸਕੇਪ ਕਰਨ ਦੇ ਲਈ ਕਿ ਭਾਈ ਅਸੀਂ ਆਜ਼ਾਦ ਹਨ, ਪਰ ਇੱਥੇ ਆ ਕੇ ਉਹਨਾਂ ਨੂੰ ਰਿਅਲਾਈਜ਼ ਹੋਇਆ ਕਿ ਭਾਈ ਗੁਲਾਮ ਤਾਂ ਗੁਲਾਮ ਹੀ ਹੁੰਦਾ, ਭਾਵੇਂ ਉਹ ਹਜ਼ਾਰਾਂ ਮੀਲ ਦੂਰ ਵੀ ਆ ਜਾਏ। ਪਰ ਇੱਥੋਂ ਫਿਰ ਉਹਨਾਂ ਨੇ ਫੈਸਲਾ ਕੀਤਾ ਕਿ ਨਹੀਂ, ਅਸੀਂ ਜਾ ਕੇ ਜਿਹੜਾ ਹੈ ਉਹ ਆਜ਼ਾਦ ਕਰਾਉਣ ਲਈ ਆਪਣੇ ਮੁਲਕ ਨੂੰ ਕੁਰਬਾਨੀਆਂ ਦੇਣੀਆਂ। 1911-12 ਦੇ ਨੇੜੇ ਤੇੜੇ ਇਹ ਫੈਸਲਾ ਹੁੰਦਾ ਗਦਰ ਪਾਰਟੀ ਦਾ ਜਾ ਕੇ ਕਰਨਾ। ਉਸ ਵੇਲੇ 8000 ਦੇ ਕਰੀਬ ਸਿੱਖ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਦਾ ਪ੍ਰੋਵਿੰਸ ਔਰ ਕੈਲੀਫੋਰਨੀਆ, ਇਹਨਾਂ ਹੀ 2 ਸਟੇਟਾਂ ਦੇ ਵਿੱਚ ਸੀ। ਉਹਨਾਂ ਚੋਂ 7000 ਸਿੱਖ ਵਾਪਸ ਚਲੇ ਗਏ। ਇੰਨੀਆਂ ਕੁਰਬਾਨੀਆਂ ਸਿੱਖਾਂ ਨੇ ਕੀਤੀਆਂ ਹੋਈਆਂ ਨੇ ਕਿ ਉਸ ਜ਼ਮਾਨੇ 'ਚ ਜਦੋਂ ਕਿ ਅਜੇ ਹਵਾਈ ਜਹਾਜ਼ਾਂ ਰਾਹੀਂ ਆਉਣਾ ਨਹੀਂ ਸੀ, ਅਮਰੀਕਾ ਕੈਨੇਡਾ ਪਹੁੰਚਣ ਲਈ ਕਿੰਨੇ ਜਫਰ ਜਾਲਣੇ ਪੈਂਦੇ ਹੋਣਗੇ। ਹੁਣ ਤਾਂ ਵੀਜ਼ਾ ਲੱਗਦਾ ਹੈ ਜਾਂ ਦੂਜੇ ਆਗੂ ਲੈਣ ਵਾਲੇ ਵੀ ਹੁੰਦੇ ਨੇ 에ਅਰਪੋਰਟ ਤੋਂ। ਤੁਹਾਨੂੰ ਕਿੰਨਾ ਹਾਲਾਤਾਂ 'ਚ ਆਏ, ਕਿੰਨਾ ਹਾਲਾਤਾਂ 'ਚੋਂ ਇੱਥੇ ਲੇਬਰ ਕਰਦੇ ਸੀ, ਕਿਵੇਂ ਉਹਨਾਂ ਨੇ ਜਿਹੜਾ ਉਹਨਾਂ ਦੇ ਅੰਦਰ ਆਜ਼ਾਦੀ ਦੇ ਲਈ ਤੜਪ ਸੀ ਉਹ ਵਾਪਸ ਮੁੜੇ, ਔਰ ਕਿਵੇਂ ਉਹਨਾਂ ਨੇ ਜਿਹੜਾ ਜਾ ਕੇ ਫਿਰ ਫਾਂਸੀਆਂ ਦੇ ਰੱਸਿਆਂ ਨੂੰ ਵੀ ਚੁੰਮਿਆ। ਔਰ ਕਾਲੇ ਪਾਣੀ ਦੀ ਜੇਲ੍ਹ 'ਚ ਇੱਕ ਸਟੇਜ ਤੇ 2100 ਪ੍ਰਿਜ਼ਨਰ ਕਾਲੇ ਪਾਣੀ 'ਚ ਸੀ ਕਿ ਯੂਟਾ ਸਟੇਟ ਦੇ ਗਵਰਨਰ ਨੇ ਅੱਜ ਜਿਹੜੀ ਡੈਕਲੇਰੇਸ਼ਨ ਦਿੱਤੀ ਕਿ ਜਿਹਦੇ ਮੁਤਾਬਕ 12 ਨਵੰਬਰ ਦਾ ਦਿਨ ਸਿੱਖ ਹੈਰੀਟੇਜ ਡੇ ਇਨ ਯੂਟਾ ਦੇ ਤੌਰ ਤੇ ਰੈਕਗਨਾਈਜ਼ ਕੀਤਾ ਗਿਆ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਅੱਜ ਦੇ ਦੂਸਰੇ ਅਹਿਮ ਵਿਸ਼ੇ ਦੇ ਨਾਲ ਇਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੀ ਯੂਟਾ ਸਟੇਟ ਦੇ ਗਵਰਨਰ ਜੇ ਕਾਕਸ ਨੇ ਇੱਕ ਇਤਿਹਾਸਕ ਡੈਕਲੇਰੇਸ਼ਨ ਕਰਦਿਆਂ 12 ਨਵੰਬਰ ਦੇ ਦਿਨ ਨੂੰ ਸਿੱਖ ਹੈਰੀਟੇਜ ਡੇ ਵਜੋਂ ਜਿਹੜਾ ਉਹ ਐਲਾਨਿਆ ਹੈ। ਇਹ ਕਾਰਜ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਯੂਟਾ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਸਫਲਤਾ ਸਹਿਤ ਜਿਹੜਾ ਹੈ ਨੇਪਰੇ ਚੜਿਆ ਹੈ। ਸੋ ਇਸ ਕਾਰਜ ਦੇ ਲਈ ਭਾਈ ਹਿੰਮਤ ਸਿੰਘ, ਭਾਈ ਹਰਜਿੰਦਰ ਸਿੰਘ, ਬੀਬੀ ਹਰਮਨ ਕੌਰ, ਬੀਬੀ ਗੁਰਜੀਤ ਕੌਰ ਹੋਰਾਂ ਨੇ ਵਿਸ਼ੇਸ਼ ਇਸ ਵਿੱਚ ਯੋਗਦਾਨ ਪਾਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਇੱਕ ਪਾਸੇ ਭਾਰਤੀ ਰਜੀਮ ਦੇ ਵਿੱਚ ਉਹਨਾਂ ਦਾ ਜ਼ੋਰ ਲੱਗਾ ਹੋਇਆ ਹੈ ਕਿ ਸਿੱਖਾਂ ਦੀ ਅਲਖ ਮੁਕਾਉਣੀ ਹੈ ਜੀ, ਇਹਨਾਂ ਨੂੰ ਸਬਕ ਸਿਖਾਉਣਾ, ਇਹਨਾਂ ਨੂੰ ਗੋਡਿਆਂ ਭਰਨੇ ਕਰਕੇ ਫਿਰ ਹਿੰਦੂਤਵਾ ਦੇ ਖਾਰੇ ਸਮੁੰਦਰ ਦੇ ਵਿੱਚ ਜਜ਼ਬ ਕਰਨੇ। ਬਿਲਕੁਲ। ਪਰ ਇਸ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਬੜਾ ਪੋਪੂਲਰ ਇੱਕ ਸ਼ੇਅਰ ਉਰਦੂ ਦਾ ਅਕਸਰ ਦੁਹਰਾਇਆ ਜਾਂਦਾ ਰਿਹਾ कि मुदई लाख बुरा चाहे तो क्या होता है, होता वही है जो मंजूरे खुदा होता है। ये हमेशा ही जिहड़ी बुरा चाहण वाले, जुल्म करन वाले समझते हैं कि जुल्म दे नाल वो किसी आवाज़ नूं बंद करवा सकते ने, चुप करवा सकते ने, किसी लहर दा लक तोड़ सकते ने। ये यतन सिख कौम 5.5 सदियां च ਅਸੀਂ 4 ਪਾਵਰਫੁਲ ਰਜੀਮਸ ਦੇ ਨਾਲ ਜੂਝੇ ਹੈ, ਲੜੇ ਹੈ, ਭਿੜੇ ਹੈ ਤੇ ਅਲਟੀਮੇਟਲੀ ਗੁਰੂ ਦੇ ਉੱਤੇ ਫੇਥ, ਗੁਰੂ ਦੇ ਉੱਤੇ ਸਿਦਕ ਔਰ ਸੱਚ ਹੱਕ ਇਨਸਾਫ ਨੂੰ ਪਰਨਾਈ ਹੋਈ ਇਹ ਕੌਮ ਦਿਨ ਦੁੱਗਣੀ ਰਾਤ ਚੁਗਣੀ ਉਨਤੀ ਕਰਦੇ ਆ, ਤਰੱਕੀ ਕਰਦੇ ਆ। ਵੈਲੀ ਆਫ ਡੈਥ ਚੋਂ ਵੀ, ਹਰ ਘੱਲੂਘਾਰੇ ਚੋਂ ਹੋਰ ਵੀ ਚਮਕ ਦਮਕ ਦੇ ਨਾਲ ਨਿਕਲੀਏ। ਅਸੀਂ ਗੱਲ ਕਰਕੇ ਹਟੇ ਕਿ 37 ਵਰੇ ਪਹਿਲਾਂ ਜੂਨ 84 ਦਾ ਘੱਲੂਘਾਰਾ ਵਰਤਾਉਣ ਵਾਲੀ ਇੰਦਰਾ ਗਾਂਧੀ, ਜਿਸ ਦੇ ਮਗਰ ਹਿੰਦੂਤਵਾ ਦੀਆਂ ਫੋਰਸਿਸ, RSS, ਸਾਰੀ ਬ੍ਰਾਹਮਣਵਾਦੀ ਲੌਬੀ, ਪੂਰੀ ਸਟੇਟ ਔਰ ਉਹਦੇ ਨਾਲ ਨਾਲ ਰਸ਼ੀਅਨ KGB, ਇੰਗਲੈਂਡ ਦੀ MI6 ਔਰ ਇਜ਼ਰਾਈਲ ਔਰ ਇਹ ਸਾਰੇ ਮੁਲਕਾਂ ਦੀਆਂ ਏਜੰਸੀਆਂ ਖੜੀਆਂ ਸੀ। ਔਰ ਉਹਨਾਂ ਨੇ ਦੇਖਿਆ ਕਿ ਵੀ ਪੰਜਾਬ ਕੀ ਹੈ, ਇਹਨੂੰ ਅਸੀਂ ਕੱਟ ਆਫ ਕਰ ਦਿੱਤਾ ਹੈ ਬਾਕੀਆਂ ਨਾਲੋਂ। ਔਰ ਇੱਕ ਛੋਟੀ ਜਿਹੀ ਕੌਮ 'ਚੋਂ ਉਹਨਾਂ ਨੇ ਜੂਨ 84 ਤੋਂ 94-95 ਤੱਕ ਪਹੁੰਚਦੇ ਆ 1.5 ਲੱਖ ਤੋਂ ਜ਼ਿਆਦਾ ਜਿਹੜੇ ਨੌਜਵਾਨ ਨੇ 12-13 ਸਾਲ ਦੀ ਉਮਰ ਤੋਂ ਲੈ ਕੇ 32-33 ਸਾਲ ਤੱਕ, ਉਹਨਾਂ ਨੂੰ ਉਹਨਾਂ ਦਾ ਸਫਾਇਆ ਕਰ ਦਿੱਤਾ। ਬੇਸ਼ੱਕ ਇਹ ਇੱਕ ਟ੍ਰੈਜਿਕ ਡੈਕੇਡ ਸੀ, ਬਹੁਤ ਵੱਡੀ ਗਿਣਤੀ 'ਚ ਨੌਜਵਾਨ, ਕੁਛ ਜਿਹੜੇ ਯੋਧੇ ਉਹ ਤਾਂ ਸਾਹਮਣੇ ਆਏ ਜੂਝਣ ਦੇ ਲਈ, ਕੁਛ ਨੇ ਗਵਾਂਢੀ ਮੁਲਕਾਂ ਵੱਲ ਰੁਖ ਕੀਤਾ ਕਿ ਵਾਪਸ ਆ ਕੇ ਅਸੀਂ ਲੜਾਂਗੇ, ਕੁਛ ਜਿਹੜੇ ਨੇ ਸਮੁੰਦਰ ਪਾਰ ਕਰ ਆਏ ਔਰ ਉਹਨਾਂ ਨੇ ਦੇਖਿਆ ਕਿ ਭਾਈ ਕੋਈ ਨਹੀਂ, ਟੂ ਫਾਈਟ ਐਨਦਰ ਡੇ। ਜਿਵੇਂ ਇੱਕ ਸੋਲਜਰ ਬਾਰੇ ਕਿਹਾ ਜਾਂਦਾ ਹੈ ਕਿ ਉਹ ਸੋਲਜਰ ਹੁੰਦਾ ਹੈ,
ਉਹ ਕਿਸੇ ਵੀ ਫਰੰਟ ਤੇ ਲੜਦਾ, ਕਈ ਵਾਰੀ ਉਹਨਾਂ ਨੂੰ ਜਦੋਂ ਰਿਟਰੀਟ ਵੀ ਕਰਨਾ ਪੈਂਦਾ ਹੈ ਫਿਰ ਵੀ ਉਹਦਾ ਰਿਜ਼ੋਲਵ ਹੁੰਦਾ ਹੈ ਟੂ ਫਾਈਟ ਅਨਦਰ ਡੇ, ਕਿਸੇ ਦਿਨ ਲੜਾਂਗੇ। ਔਰ ਇਸ ਚੋਂ ਬੇਸ਼ੱਕ ਅੱਜ ਜਦੋਂ ਅਸੀਂ ਇੱਕ ਅੰਦਾਜ਼ੇ ਨਾਲ ਦੇਖਦੇ ਹਾਂ ਕਿ 5 ਮਿਲੀਅਨ ਦੇ ਨੇੜੇ ਤੇੜੇ ਸਿੱਖ ਦੁਨੀਆ ਦੇ ਅੱਡ-ਅੱਡ ਦੇਸ਼ਾਂ 'ਚ ਡਾਇਸਪੋਰਾ ਦੇ ਵਿੱਚ ਰਹਿੰਦੇ ਨੇ, ਬਹੁਤ ਸਾਰੀ ਜਿਹੜੀ ਉੱਥੋਂ ਹਿਜਰਤ ਹੋਈ ਹੈ ਉਹ ਜੂਨ 84 ਤੋਂ ਬਾਅਦ ਹੋਈ ਹੈ ਔਰ ਲਗਾਤਾਰਤਾ ਨਾਲ ਹੁਣ ਵੀ ਜਾਰੀ ਹੈ। ਉਸ ਪੀਰੀਅਡ 'ਚ ਅਸਾਈਲਮ ਦੇ ਲਈ ਜਿਹੜੇ ਬਹੁਤ ਸਾਰੇ ਨਿਕਲੇ, ਹੁਣ ਸਟੂਡੈਂਟ ਵੀਜ਼ਿਆਂ ਦੇ ਥੱਲੇ ਆਸਟ੍ਰੇਲੀਆ ਹੋਏ, ਨਿਊਜ਼ੀਲੈਂਡ ਹੋਏ, ਕੈਨੇਡਾ ਹੋਏ, ਇਸ ਵੇਲੇ ਵੱਡੇ ਸਪਾਟ ਬਣੇ ਨੇ। ਔਰ ਕਦੇ ਅਮਰੀਕਾ 'ਚ ਜਦੋਂ ਲਗਭਗ 125 ਸਾਲ ਪਹਿਲਾਂ ਸਿੱਖ ਆਏ, ਉਦੋਂ ਵੀ ਇੱਕ ਗੁਲਾਮੀ ਬ੍ਰਿਟਿਸ਼ ਸਲਤਨਤ ਦੀ ਸੀ। ਉੱਥੋਂ ਐਸਕੇਪ ਕਰਨ ਦੇ ਲਈ ਕਿ ਭਾਈ ਅਸੀਂ ਆਜ਼ਾਦ ਹਨ, ਪਰ ਇੱਥੇ ਆ ਕੇ ਉਹਨਾਂ ਨੂੰ ਰਿਅਲਾਈਜ਼ ਹੋਇਆ ਕਿ ਭਾਈ ਗੁਲਾਮ ਤਾਂ ਗੁਲਾਮ ਹੀ ਹੁੰਦਾ, ਭਾਵੇਂ ਉਹ ਹਜ਼ਾਰਾਂ ਮੀਲ ਦੂਰ ਵੀ ਆ ਜਾਏ। ਔਰ ਇੱਥੋਂ ਫਿਰ ਉਹਨਾਂ ਨੇ ਫੈਸਲਾ ਕੀਤਾ ਕਿ ਨਹੀਂ, ਅਸੀਂ ਜਾ ਕੇ ਜਿਹੜਾ ਹੈ ਉਹ ਆਜ਼ਾਦ ਕਰਾਉਣ ਲਈ ਆਪਣੇ ਮੁਲਕ ਨੂੰ ਕੁਰਬਾਨੀਆਂ ਦੇਣੀਆਂ। ਗਦਰ ਮੂਵਮੈਂਟ ਜਿਹਨੂੰ ਅਸੀਂ ਕਹਿੰਦੇ ਹਾਂ, ਇਸ ਗੱਲ ਦਾ ਧਿਆਨ ਰਹੇ ਕਿ 1912-13 ਤੋਂ ਲੈ ਕੇ ਉਸ 1914 ਫਸਟ ਵਰਲਡ ਵਾਰ ਸ਼ੁਰੂ ਹੁੰਦਾ ਹੈ, 1911-12 ਦੇ ਨੇੜੇ ਤੇੜੇ ਇਹ ਫੈਸਲਾ ਹੁੰਦਾ ਹੈ ਗਦਰ ਪਾਰਟੀ ਦਾ ਜਾ ਕੇ ਕਰਨਾ। ਉਸ ਵੇਲੇ 8000 ਦੇ ਕਰੀਬ ਸਿੱਖ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਦਾ ਪ੍ਰੋਵਿੰਸ ਔਰ ਕੈਲੀਫੋਰਨੀਆ, ਇਹਨਾਂ ਹੀ 2 ਸਟੇਟਾਂ ਦੇ ਵਿੱਚ ਸੀ। ਉਹਨਾਂ ਚੋਂ 7000 ਸਿੱਖ ਵਾਪਸ ਚਲੇ ਗਏ ਸੀ। ਇਹ ਕੋਈ ਛੋਟੀ ਫਿਗਰ ਨਹੀਂ ਹੈ। ਜਿਹੜੇ ਲੋਕ ਅੱਜ ਅਕਿਰਤ ਘਣਾ ਦੀ ਕੌਮ, ਨਾ ਸ਼ੁਕਰਿਆਂ ਦੀ, ਜਿਨ੍ਹਾਂ ਦੇ ਕੋਲ ਪੋਲੀਟੀਕਲ ਪਾਵਰ ਆਈ ਹੈ, ਇਹਨਾਂ ਨੂੰ ਆਪਣੇ ਉਸ ਸਟੇਟਰ ਸਾਵਰਕਰ ਔਰ ਗੋਲਵਲਕਰ ਤੋਂ ਬਿਨਾਂ ਕੋਈ ਨਜ਼ਰ ਨਹੀਂ ਆਉਂਦਾ। ਇੰਨੀਆਂ ਕੁਰਬਾਨੀਆਂ ਸਿੱਖਾਂ ਨੇ ਕੀਤੀਆਂ ਹੋਈਆਂ ਨੇ ਕਿ ਉਸ ਜ਼ਮਾਨੇ 'ਚ ਜਦੋਂ ਕਿ ਅਜੇ ਹਵਾਈ ਜਹਾਜ਼ਾਂ ਰਾਹੀਂ ਆਉਣਾ ਨਹੀਂ ਸੀ, ਅਮਰੀਕਾ ਕੈਨੇਡਾ ਪਹੁੰਚਣ ਲਈ ਕਿੰਨੇ ਜਫਰ ਜਾਲਣੇ ਪੈਂਦੇ ਹੋਣਗੇ। ਹੁਣ ਤਾਂ ਵੀਜ਼ਾ ਲੱਗਦਾ ਹੈ ਜਾਂ ਦੂਜੇ ਅੱਗੋਂ ਲੈਣ ਵਾਲੇ ਵੀ ਹੁੰਦੇ ਨੇ 에ਅਰਪੋਰਟ ਤੋਂ। ਤੁਹਾਨੂੰ ਕਿਹਨਾਂ ਹਾਲਾਤਾਂ 'ਚ ਆਏ, ਕਿਹਨਾਂ ਹਾਲਾਤਾਂ 'ਚੋਂ ਇੱਥੇ ਲੇਬਰ ਕਰਦੇ ਸੀ। ਕੋਈ ਲੰਬਰ ਇੰਡਸਟਰੀ ਦੇ ਵਿੱਚ ਸੀ, ਸਿਐਟਲ, ਪੋਰਟਲੈਂਡ, ਉਸ ਸਾਰੇ ਐਪਸਫੋਰਡ ਵਾਲੀ ਬੈਲਟ ਦੇ ਵਿੱਚ। ਔਰ ਕਿਵੇਂ ਉਹਨਾਂ ਨੇ ਜਿਹੜਾ ਉਹਨਾਂ ਦੇ ਅੰਦਰ ਆਜ਼ਾਦੀ ਦੇ ਲਈ ਤੜਪ ਸੀ ਉਹ ਵਾਪਸ ਮੁੜੇ, ਔਰ ਕਿਵੇਂ ਉਹਨਾਂ ਨੇ ਜਿਹੜਾ ਜਾ ਕੇ ਫਿਰ ਫਾਂਸੀਆਂ ਦੇ ਰੱਸਿਆਂ ਨੂੰ ਵੀ ਚੁੰਮਿਆ। ਔਰ ਕਾਲੇ ਪਾਣੀ ਦੀ ਜੇਲ੍ਹ 'ਚ ਇੱਕ ਸਟੇਜ ਤੇ 2100 ਪ੍ਰਿਜ਼ਨਰ ਕਾਲੇ ਪਾਣੀ 'ਚ ਸੀ, ਜਿਹਨੂੰ ਅੰਡੇਮਾਨ ਨਿਕੋਬਾਰ ਕਿਹਾ। 1800 ਉਹਨਾਂ 'ਚੋਂ ਸਿੱਖ ਸੀ। ਇਹਨਾਂ ਨੂੰ ਹੋਰ ਕੋਈ ਨਜ਼ਰ ਨਹੀਂ ਆਉਂਦਾ। ਲੇਕਿਨ ਜਦੋਂ ਹੁਣ ਦੇ ਦੌਰ ਦੀ ਅਸੀਂ ਸਿੱਖਾਂ ਦੀ ਗੱਲ ਕਰਦੇ ਹਾਂ, ਜੇ ਲਗਭਗ 5 ਮਿਲੀਅਨ ਦੇ ਨੇੜੇ ਤੇੜੇ ਬਾਹਰ ਨੇ, ਤੇ ਅਮਰੀਕਾ ਦੇ ਵਿੱਚ ਜਿਹੜਾ ਸਿੱਖਾਂ ਦੀ ਸ਼ੁਰੂਆਤ ਬੇਸ਼ੱਕ ਕੈਲੀਫੋਰਨੀਆ ਤੋਂ ਹੋਈ, ਫਿਰ ਅਸੀਂ ਦੇਖਦੇ ਹਾਂ ਕਿ ਸਪਰੈਡ ਆਊਟ 84 ਤੋਂ ਬਾਅਦ ਖਾਸ ਤੌਰ ਤੇ ਈਸਟ ਕੋਸਟ ਵੱਲ ਵੀ ਹੋਇਆ ਇੱਕ ਸਟੇਜ ਤੇ। ਉਸ ਤੋਂ ਪਹਿਲਾਂ 70ਵਿਆਂ ਦੇ ਵਿੱਚ ਤਾਂ ਡਾਕਟਰਸ ਇੰਜੀਨੀਅਰਸ ਦਾ ਬੈਚ, ਜਦੋਂ ਅਮਰੀਕਾ 'ਚ ਸਿਵਲ ਲਿਬਰਟੀ ਮੂਵਮੈਂਟ ਚੱਲੀ, ਇਮੀਗ੍ਰੇਸ਼ਨ ਥੋੜੀ ਰਿਲੈਕਸ ਹੋਈ, ਤੇ ਇੱਕੋ ਇੱਕ ਗੁਰਦੁਆਰਾ ਰਿਚਮੰਡ ਹਿੱਲ ਦਾ ਜਿਹੜਾ ਉਹਦੇ ਲਈ ਬੋਸਟਨ ਤੋਂ ਦੂਜੇ ਹੋਰ ਤਾਂ ਗੁਰਦੁਆਰਾ ਕੋਈ ਨਹੀਂ ਸੀ, ਇੱਥੇ ਹੀ ਸਾਰੇ ਆਉਂਦੇ ਸੀ। ਲੇਕਿਨ ਅੱਜ ਜੇ ਕਹਿਣਾ ਹੋਏ ਕਿ ਅਮਰੀਕਾ ਦੀਆਂ 50 ਸਟੇਟਾਂ 'ਚ ਮੇਰਾ ਨਹੀਂ ਖਿਆਲ ਕੋਈ ਐਸੀ ਸਟੇਟ ਹੈ ਜਿੱਥੇ ਗੁਰਦੁਆਰਾ ਨਾ ਹੋਏ। ਕਈ ਥਾਵਾਂ ਤੇ ਤਾਂ ਪਹਿਲਾ ਬਣਾਉਣਾ ਹੀ ਔਖਾ ਹੁੰਦਾ, ਫਿਰ ਤਾਂ ਲੜ ਝਗੜ ਕੇ ਦੂਜਾ ਬਣ ਜਾਂਦਾ। ਔਰ ਲੇਕਿਨ ਇਹਨੇ ਇਸ ਵੇਲੇ 1 ਮਿਲੀਅਨ ਦੇ ਨੇੜੇ ਤੇੜੇ ਸਿੱਖ ਅਮਰੀਕਾ 'ਚ ਨੇ। ਔਰ ਇਹ ਅਮਰੀਕਨ ਸਿੱਖਾਂ ਦੀ ਪਾਵਰ ਹੈ ਕਿ ਉਹਨਾਂ ਨੇ ਜਿਹੜੀ ਸੈਂਸਸ ਅਮਰੀਕਾ ਦੇ ਵਿੱਚ ਹੋਈ ਆ, ਜੇ ਉਹਦੀਆਂ ਫਿਗਰਸ ਤਾਂ ਆਣੀਆਂ ਨੇ, ਉਹਦੇ 'ਚ ਸਿੱਖ ਐਜ਼ ਏ ਸੈਪਰੇਟ ਐਂਟੀਟੀ, ਐਥਨੀਸਿਟੀ ਦੇ ਵਿੱਚ ਸਿੱਖਾਂ ਨੂੰ ਰੈਕਗਨਾਈਜ਼ ਕਰਵਾਇਆ ਗਿਆ। ਹੁਣ ਤੁਸੀਂ ਯੂਟਾ ਸਟੇਟ ਦੀ ਗੱਲ ਕੀਤੀ, ਜਿਨ੍ਹਾਂ ਦੇ ਗਵਰਨਰ ਮਿਸਟਰ ਜੇ ਕਾਕਸ ਨੇ ਜਿਹੜੀ ਹੈ ਪ੍ਰੋਕਲੇਮੇਸ਼ਨ ਕੀਤੀ ਹੈ ਸਿੱਖਾਂ ਦੀ ਕੰਟਰੀਬਿਊਸ਼ਨ ਸਟੇਟ ਆਫ ਯੂਟਾ। ਹੁਣ ਅਮਰੀਕਾ ਦੀ ਇੱਕ ਆਪਣੀ ਹਿਸਟਰੀ ਹੈ, ਔਰ ਜਿਵੇਂ ਅਸੀਂ ਭਾਰਤ ਦੇ ਨਕਸ਼ੇ ਦੇ ਵਿੱਚ ਪਰਸੀਕਿਊਟਡ ਆਪਣੇ ਲੋਕਾਂ ਦੀ, ਮਾਈਨੋਰਿਟੀਜ਼, ਮੁਸਲਮਾਨ, ਦਲਿਤ, ਟਰਾਈਬਲਸ, ਇਹਨਾਂ ਸਾਰਿਆਂ ਦੀ ਗੱਲ ਕਰਦੇ ਹਾਂ, ਅਮਰੀਕਾ 'ਚ ਵੀ ਇੱਕ ਦੌਰ, ਬੇਸ਼ੱਕ ਇਹ ਖੁਦ ਐਜ਼ ਏ ਪਿਲਗ੍ਰਿਮ ਆਏ ਪਰਸੀਕਿਊਟਡ ਲੋਕ, ਪਰ ਅਮਰੀਕਾ 'ਚ ਕੱਲੀ ਪਰਸੀਕਿਊਸ਼ਨ ਸਲੇਵਰੀ ਦੇ ਥੱਲੇ ਅਫਰੀਕਨ ਅਮਰੀਕਨਾਂ ਦੀ ਨਹੀਂ ਹੋਈ, ਜਾਂ ਨੇਟਿਵ ਅਮਰੀਕਨਸ ਦੀ ਨਹੀਂ ਹੋਈ, ਜਾਂ ਕਿਸੇ ਸਟੇਜ ਤੇ ਕੈਥੋਲਿਕਸ ਵੀ ਇਹਦੇ ਨਾਲ ਵੀ ਧੱਕਾ ਹੋਇਆ ਜਦੋਂ ਟੂ ਬਰਨ ਐਟ ਸਟੇਕਸ। ਪਰ ਇੱਕ ਬਹੁਤ ਪਰਸੀਕਿਊਟਡ ਕ੍ਰਿਸਚੀਅਨ ਮਾਈਨ ਵਿਦਨ ਕ੍ਰਿਸਚੀਅਨਸ ਵੀ, ਕਿਉਂਕਿ ਇਹਨਾਂ ਦੀਆਂ 1200 ਤੋਂ ਜ਼ਿਆਦਾ ਡੀਨੋਮੀਨੇਸ਼ਨਸ ਨੇ, ਔਰ ਇੱਕ ਇਹਨਾਂ ਦੀ ਡੀਨੋਮੀਨੇਸ਼ਨ ਹੈ ਜਿਨ੍ਹਾਂ ਨੂੰ ਮੋਰਮਨ ਕਹਿੰਦੇ ਨੇ। ਉਹਨਾਂ ਦਾ ਦੂਸਰਾ ਨਾਮ ਲੇਟਰ ਡੇ ਸੇਂਟਸ ਵੀ ਹੈ। ਹੁਣ ਮੋਰਮਨਸ ਜਿਹੜੇ ਨੇ, ਉਹਨਾਂ ਦਾ
ਉਹ ਜੀਸਸ ਤੋਂ ਇਲਾਵਾ ਵੀ ਇਹਨਾਂ ਦਾ ਵੀ ਕਾਨਸੈਪਟ ਤਾਂ ਟ੍ਰਿਨਿਟੀ ਦਾ ਹੈ ਕਿ ਗॉड ਜੀਸਸ ਐਂਡ ਹੋਲੀ ਗੋਸਟ, ਹੋਰ ਤਾਂ ਕਿਸੇ ਨੂੰ ਮੰਨਦਾ ਨਹੀਂ, ਉਹੀ ਹੈ। ਲੇਕਿਨ ਜਿਹੜਾ ਜਿਹਨੇ ਮੋਰਮਨ ਮਜ਼ਹਬ ਸ਼ੁਰੂ ਕੀਤਾ ਉਹਨੇ ਆਪਣੇ ਆਪ ਨੂੰ ਵੀ ਇੱਕ ਪ੍ਰੋਫਿਟ ਡਿਕਲੇਅਰ ਕੀਤਾ ਕੀ ਹੈ, ਔਰ ਬਹੁਤ ਸਾਰੇ ਹੈ ਤਾਂ ਇਹ ਵੀ ਗੋਰੇ ਹੀ ਨੇ ਜਿਹੜੇ ਸੀ, ਪਰ ਉਹਨਾਂ ਦੇ ਉੱਤੇ ਫਿਰ ਬਹੁਤ ਜ਼ੁਲਮ ਹੋਏ, ਮਰਡਰ ਵੀ ਇਹਨਾਂ ਦੇ ਹੋਏ, ਔਰ ਇਹਨਾਂ ਨੂੰ ਧੱਕਦੇ ਧੱਕਦੇ ਜਿਹੜਾ ਇੱਕ ਬਿਲਕੁਲ ਯੂਟਾ ਸਟੇਟ ਜਿਹੜੀ ਇੱਕ ਨਿਗਲੈਕਟਡ ਕੋਈ ਉੱਥੇ ਧੱਕ ਦਿੱਤਾ ਗਿਆ, ਕਿਉਂਕਿ ਉਹਨਾਂ ਦੀਆਂ ਕੁਝ ਹੋਰ ਪ੍ਰੈਕਟਿਸਿਸ ਵੀ ਨੇ। ਉਹ ਇੱਕ ਤੋਂ ਜ਼ਿਆਦਾ ਵਿਆਹ ਕਰਦੇ ਨੇ, 2-2 3-3 ਮੈਰਿਜਸ ਨੇ ਹੁਣ ਵੀ ਨੇ ਆਫੀਸ਼ੀਅਲੀ, ਭਾਵੇਂ ਇੱਕੋ ਰੈਕਗਨਾਈਜ਼। ਲੇਕਿਨ ਯੂਟਾ ਸਟੇਟ ਦੀ ਪਛਾਣ ਇੱਕ ਮੋਰਮਨ ਸਟੇਟ ਦੇ ਤੌਰ ਤੇ ਬਣੀ। ਹਾਲਾਂ ਉਹਨਾਂ ਦੇ ਕੁਝ ਜਿਹੜੇ ਪ੍ਰਿੰਸੀਪਲ, ਜਿਵੇਂ ਉਹਨਾਂ 'ਚ ਸਮੋਕਿੰਗ ਟੈਬੂ ਹੈ, ਮਨਾ ਹੈ ਸਮੋਕਿੰਗ ਵੀ, ਡਰਿੰਕਿੰਗ ਵੀ, ਸ਼ਰਾਬੀ ਵੀ ਨਹੀਂ ਨੇ। ਬਾਕੀ ਕ੍ਰਿਸਚੀਅਨਸ ਤਾਂ ਇਹ ਮੰਨਦੇ ਨੇ ਕਿ ਵੀ ਲਾਸਟ ਦੇ ਵੇਲੇ ਜਿਹੜੀ ਬ੍ਰੈਡ ਹੈ ਉਹ ਵਾਈਨ ਦੇ ਵਿੱਚ ਡਿਪ ਕਰਕੇ ਦਿੱਤੀ ਜਾਂਦੀ ਹੈ। ਹੁਣ ਵੀ ਕੈਥੋਲਿਕਸ ਦਾ ਜਿਹੜੇ ਕੈਥੋਲਿਕ ਹੁੰਦੇ ਨੇ ਉਹ ਬਾਕੀਆਂ ਨੂੰ, ਨਾਨ ਕੈਥੋਲਿਕਸ ਨੂੰ ਨਹੀਂ ਦਿੰਦੇ। ਜਿਹੜਾ ਇਹਨਾਂ ਦਾ ਪ੍ਰਸ਼ਾਦ ਹੁੰਦਾ ਉਹ ਵਾਈਨ ਦੇ ਵਿੱਚ ਡਿਪ ਕੀਤਾ ਹੁੰਦਾ ਹੈ ਔਰ ਉਹ ਹੁੰਦਾ ਹੈ। ਲੇਕਿਨ ਇਹ ਸ਼ਰਾਬ ਤੋਂ ਵੀ ਪਰਹੇਜ਼ਗਾਰੀ ਹੈ ਔਰ ਚੰਗੇ ਟ੍ਰੇਟ ਵੀ ਨੇ, ਲੇਕਿਨ ਉਹਨਾਂ ਨੂੰ ਇੱਕ ਹੈਰੇਟਿਕ ਸੈਕਟ ਦੇ ਤੌਰ ਦੇ ਉੱਤੇ ਕ੍ਰਿਸਚੀਅਨਸ ਮੰਨਦੇ ਨੇ। ਇਸ ਲਈ ਇਹਨਾਂ ਦੇ ਉੱਤੇ ਕਾਫੀ ਜ਼ੁਲਮ ਹੋਏ, ਮਰਡਰ ਵੀ ਇਹਨਾਂ ਦੇ ਹੋਏ। ਹੁਣ ਉਸ ਯੂਟਾ ਸਟੇਟ 'ਚ ਵੀ ਸਿੱਖ ਪਹੁੰਚ ਗਏ। ਹੁਣ ਯੂਟਾ ਸਟੇਟ ਦਾ ਸਾਲਟ ਲੇਕ ਸਿਟੀ ਮੇਨ ਸਿਟੀ ਹੈ, ਔਰ ਅੱਜ ਜਿਹੜਾ ਅਸੀਂ ਡਿਸਕਸ ਕਰ ਰਹੇ ਹਾਂ, ਔਰ ਅੱਜ ਹੀ ਜਦੋਂ ਭਾਈ ਹਿੰਮਤ ਸਿੰਘ ਜਿਹੜੇ ਵਰਲਡ ਸਿੱਖ ਪਾਰਲੀਮੈਂਟ ਤੇ ਅਮਰੀਕਨ ਚੈਪਟਰ ਦੇ ਕੋਆਰਡੀਨੇਟਰ ਵੀ ਨੇ, ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਵੀ ਕਰਤੇ ਧਰਤਿਆਂ 'ਚੋਂ ਨੇ, ਕੋਆਰਡੀਨੇਟਰ ਨੇ। ਸੋ ਉਹਨਾਂ ਨੇ ਮੈਨੂੰ ਉਹ ਪ੍ਰੋਕਲੇਮੇਸ਼ਨ, ਕਿਉਂਕਿ ਇਹਨਾਂ ਦੇ ਭਰਾਤਾ ਹਰਜਿੰਦਰ ਸਿੰਘ ਜਿਹੜੇ ਨੇ ਯੂਟਾ 'ਚ ਸੈਟਲ ਨੇ, ਕਾਰੋਬਾਰੀ ਨੇ। ਹਾਲਾਂ ਯੂਟਾ ਦੇ ਵਿੱਚ ਹੋਰ ਵੀ ਜਿਹੜੇ ਨੇ, ਜਦੋਂ ਮੈਂ ਕਿਹਾ ਕਿ ਮੇਨ ਦੇ ਵਿੱਚ 2 ਗੁਰਦੁਆਰਾ ਸਾਹਿਬਾਨ ਨੇ, ਔਰ ਉਹਨਾਂ ਨੇ ਐਫਰਟ ਕੀਤਾ ਕਿ ਭਾਈ ਹੁਣ ਕਦੋਂ ਸਿੱਖ ਆਇਆ ਜੇ ਮੈਨੂੰ ਤਾਂ ਨਹੀਂ ਪਤਾ ਕਿ ਯੂਟਾ 'ਚ ਕਦੋਂ ਸ਼ੁਰੂ ਹੋਇਆ, ਪਰ ਕਲਾਕਾਰਾ ਕੋਈ ਆਇਆ ਹੋਏਗਾ ਹੁੰਦੇ ਹੁਣ ਉਸ ਸਟੇਟ 'ਚ ਵੀ ਉਹਨਾਂ ਨੇ ਆਪਣੀ ਉਹ ਥਾਂ ਬਣਾਈ ਹੈ। ਔਰ ਉਹਦੇ 'ਚ ਉਹਨਾਂ ਦੀ ਕੀ ਕੰਟਰੀਬਿਊਸ਼ਨ ਹੋਏਗੀ ਕਿ ਯੂਟਾ ਸਟੇਟ ਦੇ ਗਵਰਨਰ ਨੇ ਅੱਜ ਜਿਹੜੀ ਡੈਕਲੇਰੇਸ਼ਨ ਦਿੱਤੀ ਕਿ ਜਿਹਦੇ ਮੁਤਾਬਕ 12 ਨਵੰਬਰ ਦਾ ਦਿਨ ਸਿੱਖ ਹੈਰੀਟੇਜ ਡੇ ਇਨ ਯੂਟਾ ਦੇ ਤੌਰ ਤੇ ਰੈਕਗਨਾਈਜ਼ ਕੀਤਾ ਗਿਆ, ਔਰ ਦਰਸ਼ਕ ਸਕਰੀਨ ਦੇ ਉੱਤੇ ਕਾਪੀ ਦੇਖ ਸਕਦੇ ਨੇ। ਔਰ ਮੈਂ ਉਸ ਬਰੀਫ ਨੂੰ ਸਾਂਝਾ ਕਰਨਾ ਚਾਹਾਂਗਾ। ਹੈ ਤਾਂ ਉਹੀ ਇਨਫੋਰਮੇਸ਼ਨ ਜਿਹੜੀ ਅਕਸਰ ਹੁੰਦੀ ਹੈ, ਪਰ ਯੂਟਾ ਸਟੇਟ 'ਚ ਇਸ ਲੈਵਲ ਦੀ ਰੈਕਗਨੀਸ਼ਨ ਵਰਲਡ ਸਿੱਖ ਪਾਰਲੀਮੈਂਟ ਦੇ ਥੱਲੇ ਇਹ ਐਫਰਟ ਹੁੰਦਾ ਹੈ। ਔਰ ਬੇਟੀ ਹਰਮਨ ਕੌਰ ਜਿਹੜੀ ਵਰਲਡ ਸਿੱਖ ਪਾਰਲੀਮੈਂਟ 'ਚ ਵੀ ਜਿਨ੍ਹਾਂ ਦਾ ਇੱਕ ਬੜਾ ਸਿਗਨੀਫੀਕੈਂਟ ਰੋਲ ਹੈ, ਉਹ ਵੀ ਮੌਜੂਦ ਸਨ। ਕੁਝ ਪਿਕਚਰਸ ਵੀ ਨੇ ਜਦੋਂ ਜਿਹੜੀ ਹੈ ਡੈਕਲੇਰੇਸ਼ਨ ਹੁੰਦੀ ਹੈ। ਇਸੇ ਤਰ੍ਹਾਂ ਬੀਬੀ ਗੁਰਜੀਤ ਕੌਰ ਵੀ ਉੱਥੇ ਮੌਜੂਦ ਸਨ। ਸੋ ਹੋਰ ਵੀ ਦੋਨੋਂ ਹੀ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਔਰ ਸੰਗਤਾਂ ਨੇ ਭਰਪੂਰ ਸਹਿਯੋਗ ਦਿੱਤਾ, ਤਾਂ ਕਿ ਅਸੀਂ ਸਮਝਦੇ ਹਾਂ ਵੀ ਇਸ ਕਿਸਮ ਦਾ ਐਫਰਟ ਤਾਂ ਚਲੋ ਜਿਹਨੇ ਵੀ ਕਰਨਾ ਹੁੰਦਾ, ਪਰ ਸਭ ਦੇ ਸਹਿਯੋਗ ਨਾਲ ਹੁੰਦਾ। ਔਰ ਇਹ ਜਿਹੜਾ ਮਿਸਟਰ ਸਪੈਂਸਰ ਜੇ ਕਾਕਸ ਗਵਰਨਰ, ਉਹ ਕਹਿੰਦੇ ਨੇ ਵੇਅਰ ਐਜ਼ ਫਾਊਂਡਡ ਬਾਈ ਗੁਰੂ ਨਾਨਕ ਇਨ 15th century ਪੰਜਾਬ ਇੰਡੀਆ the Sikh monotheistic tradition reaches its adherents to practice the universal principles of truthful living, service to humanity and devotion to God। ਕਿ 15ਵੀਂ ਸਦੀ 'ਚ ਪੰਜਾਬ ਦੀ ਧਰਤੀ ਤੇ ਜ਼ਾਹਰ ਨਨਕਾਣਾ ਸਾਹਿਬ ਗੁਰੂ ਨਾਨਕ ਸਾਹਿਬ ਵੱਲੋਂ ਸਥਾਪਿਤ ਸਿੱਖ ਧਰਮ ਜਿਹੜਾ ਇੱਕ ਰੱਬ 'ਚ ਯਕੀਨ ਰੱਖਦਾ ਹੈ, ਔਰ ਯੂਨੀਵਰਸਲ ਪ੍ਰਿੰਸੀਪਲ ਕਿ ਸਚਿਆਰਾ ਜੀਵਨ ਜਿਉਣਾ, ਇਨਸਾਨੀਅਤ ਦੀ ਖਿਦਮਤ ਔਰ ਰੱਬ ਦੀ ਇਬਾਦਤ, ਇਹ ਉਹਦੇ ਪ੍ਰਿੰਸੀਪਲ ਨੇ। ਵੇਅਰ ਐਜ਼ ਸਿੱਖ ਕਮਿਊਨਿਟੀ ਬਿਗੇਨ ਇਮੀਗ੍ਰੇਟਿੰਗ ਟੂ ਯੂਨਾਈਟਿਡ ਸਟੇਟਸ ਇਨ ਦਾ ਲੇਟ 1800s and has played an important role in developing this country and the state of Utah while enriching American culture, history, economy and diversity। ਕਿ ਸਿੱਖ ਇਸ ਮੁਲਕ ਦੇ ਵਿੱਚ ਜਿਹੜਾ ਉਹ 19ਵੀਂ ਸਦੀ 'ਚ ਆਏ, 1800s ਦਾ ਮਤਲਬ ਹੈ ਕਿ ਲੇਟ 18s, ਔਰ ਉਹਨਾਂ ਨੇ ਜਿਹੜਾ ਇਸ ਮੁਲਕ ਔਰ ਯੂਟਾ ਦੀ ਤਰੱਕੀ ਦੇ ਵਿੱਚ, ਜਿਹਦੇ 'ਚ ਤਹਿਜ਼ੀਬ, ਤਾਰੀਖ, ਇਤਿਹਾਸ, ਇਕੋਨਮੀ, ਆਰਥਿਕਤਾ ਤੇ ਵਿਭਿੰਨਤਾ, ਡਾਈਵਰਸਿਟੀ, ਉਸ ਯੋਗਦਾਨ ਪਾਇਆ। Whereas Sikhism is the 5th largest religion in the world with more than 25 million Sikhs worldwide, including more than 750,000 in the United States। ਕਿਉਂਕਿ ਇਹਨਾਂ ਨੇ ਰਿਲਾਈ ਕੀਤਾ ਹੈ ਪਿਛਲੀ ਸੈਂਸਸ ਦੇ ਉੱਤੇ, ਕਿਉਂਕਿ ਨਵੀਂ ਸੈਂਸਸ ਫਿਗਰਸ ਨਹੀਂ ਆਈਆਂ, ਪਰ ਇਹਨਾਂ 10 ਸਾਲਾਂ 'ਚ ਜਿਹੜੀ ਗਿਣਤੀ, ਜੇ ਤੁਸੀਂ ਪ੍ਰਪੋਰਸ਼ਨੇਟਲੀ ਹਰ ਸੈਂਸਸ ਦੇ ਵਾਈਜ਼ ਦੇਖੋ ਤੇ ਸਿੱਖਾਂ ਦੀ ਗਿਣਤੀ ਇਸ ਵੇਲੇ ਦੁਨੀਆ 'ਚ 30 ਮਿਲੀਅਨ ਤੋਂ ਜ਼ਿਆਦਾ ਹੈ, 3 ਕਰੋੜ ਤੋਂ ਜ਼ਿਆਦਾ।
ਔਰ ਅਮਰੀਕਾ 'ਚ 1 ਮਿਲੀਅਨ ਤੋਂ ਜ਼ਿਆਦਾ ਹੈ। ਬਿਲਕੁਲ। Whereas the religion's emphasis on loving service to humanity also inspired Sikhs living in Utah to make lasting social contribution। ਕਿ ਜਿਹੜੀ ਸਿੱਖ ਧਰਮ ਦਾ ਇੱਕ ਕਾਰਡੀਨਲ ਪ੍ਰਿੰਸੀਪਲ ਹੈ ਇਨਸਾਨੀਅਤ ਦੀ ਸੇਵਾ, ਉਹਦੇ ਥੱਲੇ ਯੂਟਾ ਦੇ ਵਿੱਚ ਸਿੱਖਾਂ ਨੇ ਜਿਹੜਾ ਸੋਸ਼ਲ ਸਮਾਜਿਕ ਤੌਰ ਦੇ ਉੱਤੇ ਵੀ ਬੜਾ ਕੰਟਰੀਬਿਊਟ ਕੀਤਾ ਹੈ। Whereas World Sikh Parliament, the governing body of the Sikhs and Sikh communities throughout the country have provided free meals, groceries, masks, hand sanitizer, etc. to many communities and organizations during the pandemic। ਇਹ ਜਿਹੜੀਆਂ ਰੈਕਗਨੀਸ਼ਨਸ ਹੁਣ ਬਹੁਤ ਸਾਰੀਆਂ ਨਿਕਲ ਰਹੀਆਂ, ਉਹਦੇ 'ਚ ਕੋਵਿਡ-19 ਦੇ ਚਲਦਿਆਂ ਜਿਹੜਾ ਰੋਲ ਹੈ ਉਹਨੇ ਬਹੁਤ ਟੱਚ ਕੀਤਾ ਮੇਨ ਸਟ੍ਰੀਮ ਅਮਰੀਕਨ ਕਮਿਊਨਿਟੀ ਨੂੰ, ਔਰ ਉਹਨਾਂ ਨੇ ਵਰਲਡ ਸਿੱਖ ਪਾਰਲੀਮੈਂਟ ਨੂੰ ਕਿਹਾ ਕਿ ਭਾਈ ਇਹ ਗਵਰਨਿੰਗ ਬਾਡੀ ਹੈ, ਔਰ ਇਸ ਕ੍ਰਾਈਸਿਸ ਦੇ ਵਿੱਚ ਉਹਨਾਂ ਨੇ ਲੰਗਰ, ਮਾਸਕ, ਗਰੋਸਰੀ ਔਰ ਦੂਸਰੀਆਂ ਮੇਨ ਕਮਿਊਨਿਟੀ ਤੱਕ ਜਿਹੜੀਆਂ ਨੇ ਚੀਜ਼ਾਂ ਪਹੁੰਚਾਈਆਂ। Whereas Utah recognizes the cultural, religious and interfaith importance of Sikh community in promoting peace and declaring Sikhs as a distinct ethnic and religious minority। ਕਿ ਯੂਟਾ ਦੀ ਸਟੇਟ ਇਹ ਗੱਲ ਰੈਕਗਨਾਈਜ਼ ਕਰਦੀ ਹੈ ਕਿ ਤਹਿਜ਼ੀਬੀ ਤੌਰ ਤੇ, ਮਜ਼ਹਬੀ ਤੌਰ ਤੇ ਔਰ ਸਿੱਖ ਕਮਿਊਨਿਟੀ ਦੀ ਇੰਪੋਰਟੈਂਸ ਦੇ ਤੌਰ ਤੇ ਕਿ ਸਿੱਖ ਇੱਕ ਵੱਖ ਐਥਨੀਸਿਟੀ ਨੇ ਔਰ ਇੱਕ ਮਜ਼ਹਬੀ ਘੱਟ ਗਿਣਤੀ ਨੇ। ਹੁਣ ਇਹ ਐਥਨੀਸਿਟੀ ਵਾਲੀ ਗੱਲ ਈਵਨ ਜਿਵੇਂ ਮੈਂ ਕਿਹਾ ਕਿ US ਸੈਂਸਸ ਦੇ ਵਿੱਚ ਵੀ ਮੈਂਸ਼ਨ ਹੈ, ਔਰ ਇਹ ਜਿਹੜਾ ਉਹਨਾਂ ਨੇ ਨਾਲ ਦੀ ਨਾਲ ਕਿਹਾ whereas although Sikhs have made immense contributions throughout history, they have long faced oppression and discrimination throughout the rest of the world। ਕਿ ਭਾਵੇਂ ਸਿੱਖਾਂ ਨੇ ਆਪਣੇ ਇਤਿਹਾਸ 'ਚ ਇਨਸਾਨੀਅਤ ਦੇ ਲਈ ਬਹੁਤ ਵੱਡਾ ਯੋਗਦਾਨ ਪਾਇਆ, ਪਰ ਇਸ ਸਾਰੇ ਦੌਰ 'ਚ ਅੱਜ ਵੀ ਉਹ ਬਹੁਤ ਜ਼ਿਆਦਾ ਵਿਤਕਰੇ ਔਰ ਜ਼ੁਲਮ ਦਾ ਸ਼ਿਕਾਰ ਹੋਏ ਨੇ। Whereas the state of Utah seeks to further the diversity of its community and afford all residents the opportunity to better understand, recognize and appreciate the rich history and shared experiences of Sikhs, to enforce laws for access to equal opportunity of humans irrespective of their caste, creed, color or appearance। ਉਹਨਾਂ ਨੇ ਕਿਹਾ ਜੀ ਕਿ ਸਟੇਟ ਆਫ ਯੂਟਾ ਜਿਹੜੀ ਹੈ ਉਹ ਇਸ ਗੱਲ ਤੇ ਫਖਰ ਕਰਦੀ ਹੈ ਕਿ ਉਹਨਾਂ ਦੀ ਕਮਿਊਨਿਟੀ ਡਾਈਵਰਸ ਹੈ ਔਰ ਸਾਰੇ ਹੀ ਰੈਜ਼ੀਡੈਂਟਸ ਲਈ ਇਹ ਇੱਕ ਓਪਰਚੁਨਿਟੀ ਹੈ ਕਿ ਉਹ ਇਸ ਸਿੱਖਾਂ ਦੀ ਇੱਕ ਜਿਹੜੀ ਯੂਨੀਕ ਹਿਸਟਰੀ ਹੈ, ਅਮੀਰ ਇਤਿਹਾਸ, ਉਹਨਾਂ ਦਾ ਐਕਸਪੀਰੀਅੰਸ ਔਰ ਇਸ ਸਾਰੇ ਚੋਂ ਜਿਹੜਾ ਉਹਨਾਂ ਦਾ ਮਜ਼ਹਬ ਬਿਨਾਂ ਕਿਸੇ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ ਇਨਸਾਨੀਅਤ ਦੀ ਸੇਵਾ ਦਿੰਦਾ ਹੈ। ਨਾਓ ਦੇਅਰਫੋਰ I, Spencer J. Cox, Governor of the state of Utah, do hereby declare November 12, 2021 as Sikh Heritage Day in Utah। ਹੁਣ ਇਹ ਉਹਨਾਂ ਨੇ ਕਿਹਾ ਮੈਂ ਗਵਰਨਰ ਇਸ ਦਿਨ ਨੂੰ ਸਿੱਖ ਹੈਰੀਟੇਜ ਡੇ ਦੇ ਤੌਰ ਤੇ ਐਲਾਨਦਾ। ਸੋ ਅਸੀਂ ਵਰਲਡ ਸਿੱਖ ਪਾਰਲੀਮੈਂਟ, ਵੀਰ ਹਰਜਿੰਦਰ ਸਿੰਘ, ਹਿੰਮਤ ਸਿੰਘ ਔਰ ਸਾਰੀ ਟੀਮ ਨੂੰ ਜਿਨ੍ਹਾਂ ਨੇ ਰਿਲੈਂਟਲੈਸ ਐਫਰਟ ਕੀਤਾ। ਇਹ ਇੱਕ ਦਿਨ ਦਾ ਕੰਮ ਨਹੀਂ ਹੁੰਦਾ। ਗਵਰਨਰ ਸੁੱਤਾ ਉੱਠਿਆ ਤੇ ਉਹਨੇ ਕਿਹਾ ਕਿ ਜੀ ਕਰ ਦਿਓ, ਉਹਦੇ ਲਈ ਉਹਨਾਂ ਦੀ ਰਿਸਰਚ ਟੀਮ ਹੁੰਦੀ ਹੈ, ਤੁਸੀਂ ਮਟੀਰੀਅਲ ਪ੍ਰੋਵਾਈਡ ਕਰਦੇ ਹੋ, ਤੁਹਾਡੀ ਐਕਸੈਸ ਹੁੰਦੀ ਹੈ, ਉਹ ਸਾਰੇ ਚੋਂ ਫਰਦਰ ਪ੍ਰੋਕਲੇਮੇਸ਼ਨਸ ਜਾਂ ਡੈਕਲੇਰੇਸ਼ਨਸ ਨਿਕਲਦੀਆਂ ਨੇ। ਸੋ ਯੂਟਾ ਵਰਗੀ ਸਟੇਟ 'ਚ ਜਿੱਥੇ ਅੱਜ ਤੋਂ ਕੁਝ ਸਾਲ ਪਹਿਲਾਂ ਸੋਚਿਆ ਵੀ ਨਹੀਂ ਸੀ ਜਾ ਸਕਦਾ ਕਿ ਉੱਥੇ ਜਾ ਕੇ ਕੋਈ ਕਾਰੋਬਾਰੀ ਸਕਸੈਸ ਵੀ ਹੁੰਦੀ ਹੈ ਔਰ ਗਵਰਨਰ ਲੈਵਲ ਦੀ ਡੈਕਲੇਰੇਸ਼ਨ ਹੁੰਦੀ ਹੈ। ਸੋ ਸਮੁੱਚੀ ਸਿੱਖ ਕੌਮ ਵਧਾਈ ਦੇ ਹੱਕਦਾਰ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।